ਵੈਲਕਮ ਬੈਕ ਟੂ ਨਿਊਜ਼ TV 84 ਵਿਊਅਰਸ। TV 84 ਤੇ ਇੱਕ ਐਡ ਚੱਲ ਰਹੀ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਰਧ ਵੀਰਾਂ ਤੇ ਗੁਟਕੇ ਜਿਹੜੇ ਕਿ ਚੰਗੇ ਹਾਲਾਤ ਦੇ ਵਿੱਚ ਨਹੀਂ ਹਨ ਜਾਂ ਪ੍ਰਕਾਸ਼ ਦੇ ਯੋਗ ਨਹੀਂ ਹਨ ਜਾਂ ਫਿਰ ਜਿਨ੍ਹਾਂ ਦੇ ਪੰਨੇ ਤੇ ਜਿਲਤਾਂ ਫਟ ਚੁੱਕੀਆਂ ਹਨ, ਕਿਸ ਤਰ੍ਹਾਂ ਸੇਵਾ ਰਾਹੀਂ ਉਹਨਾਂ ਨੂੰ ਨਿਊ ਜਰਸੀ ਏਰੀਆ ਦੇ ਵਿੱਚ ਅਗਨਭੇਟ ਕੀਤਾ ਜਾਂਦਾ ਹੈ। ਵਿਊਅਰਸ, ਕੁਝ ਸਿੱਖਾਂ ਦਾ ਵਿਚਾਰ ਹੈ ਕਿ ਇਹਨਾਂ ਬੀੜਾਂ ਨੂੰ ਪ੍ਰੀਜ਼ਰਵ ਕਰਨਾ ਚਾਹੀਦਾ ਹੈ, ਨਾ ਕਿ ਡਿਸਟਰੋਏ। ਸੋ ਅੱਜ ਅਸੀਂ ਨਿਊ ਜਰਸੀ ਤੋਂ ਸਿੱਖ ਸੇਵਾਦਾਰ ਸਰਦਾਰ ਵਨਜੀਤ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਇਹਨਾਂ ਵਿਰਧ ਬੀੜਾਂ ਨੂੰ ਅਗਨਭੇਟ ਕਰਨ ਵਾਲੇ ਜੱਥੇ ਦੇ ਸੇਵਾਦਾਰ ਹਨ। ਤਾਂ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਅਸੀਂ TV 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਤਾਂ ਵੀਰ ਜੀ ਹਾਂਜੀ ਵੀਰ ਜੀ, ਅਸੀਂ ਤੁਹਾਡਾ TV 84 ਦੇ ਦੂਸਰੇ ਅੱਧ ਵਿੱਚ ਗੱਲਬਾਤ ਕਰ ਰਹੇ ਹਾਂ। ਸੋ ਵੀ ਹੈਵ ਓਨਲੀ 12 ਮਿੰਟਸ। ਅਸੀਂ ਬੇਸਿਕਲੀ ਤੁਹਾਨੂੰ ਥੋੜੇ ਜਿਹੇ ਕੁਐਸਚਨ ਦੇ ਉੱਪਰ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਫਿਰ ਤੁਹਾਡੀ ਅਸੀਂ ਵੀਡੀਓ ਵੀ TV 84 ਦੇ ਦਰਸ਼ਕਾਂ ਨੂੰ ਦਿਖਾਵਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਜਿਹੜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਹੁੰਦੇ ਨੇ, ਜਿਹੜੇ ਪ੍ਰਕਾਸ਼ ਦੇ ਯੋਗ ਨਹੀਂ ਹੁੰਦੇ, ਤੁਸੀਂ ਉਹਨਾਂ ਨੂੰ ਕਿਵੇਂ ਅਗਨ ਪੇਂਟ ਕਰਦੇ ਹੋ? ਇਹ ਸਾਰਾ ਪ੍ਰੋਸੈਸ ਕਿਵੇਂ ਹੁੰਦਾ ਹੈ? ਇਸ ਦੀ ਕਿਉਂ ਜ਼ਰੂਰਤ ਹੁੰਦੀ ਹੈ? ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਹਾਂਜੀ ਜ਼ਰੂਰ। ਸੋ ਬੇਸਿਕਲੀ ਏਦਾਂ ਆ ਕਿ ਜਿਹੜੇ ਸੰਗਤ ਵੱਲੋਂ ਕਾਫੀ ਸਾਨੂੰ ਸਰੂਪ ਆਉਂਦੇ ਹਨ, ਕਾਲਾਂ ਆਉਂਦੀਆਂ ਕਿ ਸਾਡੇ ਕੋਲ ਵਿਰਧ ਸਰੂਪ ਹੈ, ਤੁਸੀਂ ਆ ਕੇ ਲੈ ਜਾਓ ਤੇ ਅਗਨ ਭੇਟ ਕਰ ਦਿਓ ਜੀ। ਤੇ ਉਹਦੀ ਇੱਕ ਕਾਫੀ ਲੰਬੀ ਚੌੜੀ ਇੱਕ ਸੇਵਾ ਆ, ਪ੍ਰੋਸੈਸ ਆ ਉਹਦੀ, ਕਿਸ ਤਰੀਕੇ ਨਾਲ ਉਹ ਸਰੂਪ ਅਗਨ ਭੇਟ ਹੁੰਦੇ ਨੇ ਜੀ। ਤੇ ਸਭ ਤੋਂ ਪਹਿਲਾਂ ਜਦੋਂ ਸਰੂਪ ਅਸਥਾਨਾਂ ਤੇ ਆਉਂਦੇ ਨੇ, ਉਹ 3-3 ਵਾਰੀ ਅੰਗ ਦੇ ਦਰਸ਼ਨ ਹੁੰਦੇ ਨੇ ਤੇ ਇਹਦੇ ਵਿੱਚ 3-3 ਅਲੱਗ ਸੇਵਾਦਾਰ ਦਰਸ਼ਨ ਕਰਦੇ ਨੇ ਮਹਾਰਾਜ ਦੇ ਸਰੂਪਾਂ ਦੇ। ਸੋ ਬੇਸਿਕਲੀ ਕੱਲੇ ਅੰਗ ਦੇ, ਹਰ ਇੱਕ ਅੰਗ ਦੇ ਨੋਟਸ ਬਣਾਏ ਜਾਂਦੇ ਨੇ, ਜਿਹਦੇ ਵਿੱਚ ਅਸੀਂ ਬੇਸਿਕਲੀ ਕੱਲੇ ਦਰਸ਼ਨ ਕਰਕੇ ਅਸੀਂ ਨੋਟਸ ਤਿਆਰ ਕਰੀ ਲਏ ਕਿ ਆਹ ਸਰੂਪ ਇਸ ਅੰਗ ਤੋਂ, ਜਾਂ ਫਿਰ ਜਿਲਦ ਖਰਾਬ ਆ, ਜਾਂ ਇੰਨੇ ਅੰਗ ਇਸ ਸਰੂਪ ਦੇ ਖਰਾਬ ਨੇ ਜਾਂ ਭੁਰ ਪਏ ਹੋਏ ਨੇ। ਹਾਂਜੀ। ਤੇ ਉਸ ਤੋਂ ਬਾਅਦ ਜਦੋਂ ਫਿਰ ਤਿੰਨਾਂ ਸਿੰਘਾਂ ਦੀ ਮਨਜ਼ੂਰਗੀ ਹੁੰਦੀ ਆ ਤੇ ਉਹ ਫਿਰ ਸਰੂਪ ਫਿਰ ਜਾ ਕੇ ਡਿਕਲੇਅਰ ਕਰੀਦਾ ਕਿ ਇਹ ਸਰੂਪ ਬਿਰਧ ਆ ਜੀ। ਉਸ ਤੋਂ ਬਾਅਦ ਫਿਰ ਉਹ ਜਿਹੜੇ ਸਰੂਪ ਹੁੰਦੇ ਨੇ, ਫਿਰ ਅਗਨ ਭੇਟ ਸੇਵਾ ਵਾਸਤੇ ਉਹਨਾਂ ਦੀ ਫਿਰ ਤਿਆਰੀ ਹੋ ਜਾਂਦੀ ਆ। ਹਾਂਜੀ ਹਾਂਜੀ। ਤਾਂ ਵੀਰ ਜੀ, ਸਰ ਕੁਝ ਹਲਕਿਆਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਇਨਸਟੈਡ ਇਹਨਾਂ ਨੂੰ ਅਗਨ ਭੇਟ ਕਰਨਾ ਹੈ, ਇਹਨਾਂ ਨੂੰ ਪ੍ਰੀਜ਼ਰਵ ਕਰਨਾ ਚਾਹੀਦਾ, ਨਾ ਕਿ ਡਿਸਟਰੋਏ ਕਰਨਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਤਾਂ ਬਹੁਤ ਸਾਰੀਆਂ ਨਵੀਆਂ ਟੈਕਨੀਕਸ ਐਸੀਆਂ ਆ ਜਾਂਦੀਆਂ ਜਿਨ੍ਹਾਂ ਰਾਹੀਂ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ। ਡੋਂਟ ਯੂ ਥਿੰਕ? ਹਾਂਜੀ, ਉਹ ਵੀ ਤੁਹਾਨੂੰ ਕਾਫੀ ਕੁਐਸਚਨ ਆ ਰਹੇ ਸੰਗਤ ਵੱਲੋਂ, ਕਿਉਂਕਿ ਇਸ ਟਾਈਮ ਤੇ TV 84 ਤੇ ਵੀ ਐਡ ਚੱਲ ਰਹੀ ਹੈ, ਹੋਰ ਵੀ ਆਪਣੇ ਨਾਰਥ ਅਮਰੀਕਨ ਪੰਜਾਬੀ ਚੈਨਲ ਤੇ ਜਿਨ੍ਹਾਂ ਤੇ ਐਡ ਸਾਡੀ ਇਸ ਟਾਈਮ ਤੇ ਇਹ ਸੇਵਾ ਦੀ ਐਡ ਚੱਲ ਰਹੀ ਆ। ਤੇ ਉਹਦੇ ਬਾਰੇ ਅਸੀਂ ਸੰਗਤ ਨੂੰ ਇਹ ਜਾਣਕਾਰੀ ਜ਼ਰੂਰ ਦੇਣਾ ਚਾਹੁੰਦੇ ਹਾਂ ਕਿ ਦੇਖੋ, ਜਿਹੜੇ ਸਰੂਪ ਤਾਂ ਮਤਲਬ ਬਿਲਕੁਲ ਬਿਰਧ ਹੋ ਜਾਂਦੇ ਨੇ, ਕੋਈ ਮਤਲਬ ਉਸ ਸਰੂਪ ਨੂੰ ਤੁਸੀਂ ਇੱਕ ਹੱਥ ਲਾਏ ਤੇ ਵੀ ਜਿਹੜੇ ਸਰੂਪ ਦੇ ਅੰਗ ਭੁਰੇ ਨੇ ਤੇ ਜਿਲਦ ਸਾਰੀ ਖਰਾਬ ਹੋਈ ਹੋਆ, ਉਹਨਾਂ ਵਾਸਤੇ ਇੱਕ ਪੰਥਕ ਪ੍ਰਮਾਣਿਤ ਇਹ ਸੇਵਾ ਜੋ ਹੈ ਉਹੀ ਸਾਰਿਆਂ ਨੇ ਇਹ ਜਾਇਜ਼ ਸਮਝੀ। ਤੇ ਉਹਦੇ ਵਿੱਚ ਏਦਾਂ ਆ ਕਿ ਅਸੀਂ ਜਿਹੜੇ ਬਿਰਧ ਦੀ ਪ੍ਰੀਜ਼ਰਵੇਸ਼ਨ ਦੀ ਗੱਲ ਕਰ ਰਹੇ ਹਾਂ ਤੁਸੀਂ ਨਾ, ਉਹਦੇ ਵਿੱਚ ਜਿਹੜੇ ਪੁਰਾਤਨ ਸਰੂਪ ਨੇ, ਮਤਲਬ ਹੱਥ ਲਿਖ ਸਰੂਪ ਹੋ ਗਏ, ਉਹ ਸਾਰੇ ਪ੍ਰੀਜ਼ਰਵ ਹੁੰਦੇ ਆ। ਇਹਦੇ ਵਿੱਚ ਜੇ ਅਸੀਂ ਗੱਲ ਕਰੀਏ ਸਰੂਪ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ, 10ਮ ਗ੍ਰੰਥ ਸਰੂਪ ਹੋ ਗਏ, ਜਾਂ ਫਿਰ ਹੋਰ ਬੇਅੰਤ ਗੁਟਕੇ ਪੋਥੀਆਂ ਜਿਹੜੇ ਕਿ ਇਤਿਹਾਸਕ ਨੇ ਜਾਂ ਫਿਰ ਹੱਥ ਲਿਖਤ ਨੇ, ਉਹ ਸਾਰੇ ਸਰੂਪ ਬਿਲਕੁਲ ਬਕਾਇਦਾ ਪ੍ਰੀਜ਼ਰਵ ਹੁੰਦੇ ਆ। ਕੋਈ ਵੀ ਇਹ ਸੇਵਾ ਭੈਣ ਜੀ, ਇਹ ਸੇਵਾ 25 ਸਾਲਾਂ ਤੋਂ ਚੱਲ ਰਹੀ ਹੈ ਇੰਡੀਆ ਦੇ ਵਿੱਚ, ਤੇ ਇੱਕ ਵੀ ਸਰੂਪ ਹੱਥ ਲਿਖਤ ਸੀ ਜੋ ਕੋਈ ਵੀ ਸਰੂਪ ਅਗਨ ਭੇਟ ਨਹੀਂ ਹੋਇਆ ਅੱਜ ਤੱਕ, ਤੇ ਨਾ ਹੀ ਕੋਈ 10ਮ ਗ੍ਰੰਥ ਦਾ ਸਰੂਪ ਹੋ ਗਿਆ ਜਿਹੜਾ ਕੋਈ ਇਤਿਹਾਸਕ ਜਾਂ ਹੱਥ ਲਿਖਤ ਹੋਵੇ, ਤੇ ਕੋਈ ਇਤਿਹਾਸਕ ਪੋਥੀ ਗੁਟਕੇ ਜਾਂ ਕੁਛ ਵੀ ਏਦਾਂ ਦਾ ਹੋਵੇ, ਉਹ ਅਗਨ ਭੇਟ ਨਹੀਂ ਹੁੰਦਾ। ਇਸ ਸੇਵਾ ਦੇ ਵਿੱਚ ਸਿਰਫ ਤੇ ਸਿਰਫ ਜਿਹੜੇ ਸਰੂਪ ਪ੍ਰੈਸ ਦੇ ਨਾਲ ਤਿਆਰ ਹੋਏ ਨੇ ਉਹੀ ਅਗਨ ਭੇਟ ਹੁੰਦੇ, ਤੇ ਉਹ ਵੀ ਜਿਹੜੇ ਬਿਰਧ, ਤੇ ਜਿੱਦਾਂ ਮੈਂ ਤੁਹਾਨੂੰ ਵੇਰਵਾ ਦਿੱਤਾ ਕਿ 3-3 ਵਾਰੀ ਅੰਗ ਦੇ ਦਰਸ਼ਨ ਹੁੰਦੇ ਆ। ਜਦੋਂ ਸੇਵਾਦਾਰ ਜਿੱਦਾਂ 15 ਤੋਂ 20-25 ਅੰਗ ਤੋਂ ਉੱਪਰ ਜੇ ਸਰੂਪ ਦੇ ਵਿੱਚ ਉਹ ਅੰਗ ਬਿਰਧ ਨੇ, ਫਿਰ ਜਾ ਕੇ ਮਤਲਬ ਉਹ ਡਿਕਲੇਅਰ ਹੁੰਦਾ ਹੈ ਕਿ ਇਹ ਸਰੂਪ ਬਿਰਧ ਹਨ। ਜੇ 15 ਤੋਂ ਘੱਟ ਆ, ਉਸ ਦੀ ਰਿਪੇਅਰ ਦੀ ਸੇਵਾ ਵੀ ਹੁੰਦੀ ਹੈ। ਜੀ ਜੀ। ਤੇ ਵੀਰ ਜੀ, ਜਦੋਂ ਰਿਪੇਅਰ ਕਰਦੇ ਹੋ ਉਸ ਤੋਂ ਬਾਅਦ ਕੀ ਪ੍ਰੋਸੈਸ ਹੁੰਦਾ ਹੈ? ਸੋ ਰਿਪੇਅਰ ਦੀ ਗੱਲ ਏਦਾਂ ਹੈ ਕਿ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਪਿਛਲੇ ਤਕਰੀਬਨ 20 ਸਾਲਾਂ ਦੇ ਵਿੱਚ ਜਿੱਥੇ ਇਹ ਸੇਵਾ ਹੋ ਰਹੀ ਆ, ਜਿਹੜੀ ਗੋਇੰਦਵਾਲ
ਗੋਬਿੰਦਵਾਲ ਸਾਹਿਬ ਵਿਖੇ ਜਿੱਥੇ ਭਾਈ ਸਾਹਿਬ ਨਰਿੰਦਰ ਸਿੰਘ ਜੀ ਸੇਵਾ ਕਰ ਰਹੇ ਨੇ, ਉੱਥੇ ਭਾਈ ਸਾਹਿਬ ਹੁਣਾਂ ਨੇ ਅੱਜ ਦੀ ਤਰੀਕ ਤੱਕ 9000 ਤੋਂ ਉੱਪਰ ਸਰੂਪ ਭੇਟਾ ਰਹਿਤ ਜਿਲਤਾਂ ਦੀ ਸੇਵਾ ਕਰਕੇ ਦੇ ਚੁੱਕੇ ਆ। ਉਹਦੇ ਵਿੱਚ ਸਰੂਪ ਦੀ, ਮਹਾਰਾਜ ਸਾਹਿਬ ਦੇ ਸਰੂਪ ਦੀ ਨਵੀਂ ਜਿਲਤ ਬਣ ਜਾਂਦੀ ਆ ਤੇ ਅੰਗ ਵੀ ਜੇ 10 ਤੋਂ 15 ਅੰਗ ਭੁਰਭੁਰੇ ਜਾਂ ਉਹ ਰਿਪਲੇਸ, ਨਵੀਂ ਛਪਾਈ ਕਰਕੇ ਉਹ ਰਿਪਲੇਸ ਹੋ ਜਾਂਦੇ ਆ। ਸੋ ਉਹ ਫਿਰ ਸਰੂਪ ਜਿਹੜੇ ਹੁੰਦੇ ਆ ਸਾਰੀ ਜਿਲਤ ਨਵੀਂ ਤਿਆਰ ਕਰਕੇ ਕਟਿੰਗ ਐਜਸ ਤੋਂ ਕਟਿੰਗ ਕਰਕੇ ਉਹ ਫਿਰ ਭੇਟਾ ਰਹਿਤ ਅੱਗੇ ਸੰਗਤ ਨੂੰ ਦੇ ਦਿੰਦੀ ਆ। ਹਾਂਜੀ ਜੀ। ਤੇ ਵੀਰ ਜੀ, ਕਿਉਂਕਿ ਅਸੀਂ ਵੀਡੀਓ ਵੀ ਦਿਖਾਣੀ ਹੈ, ਸਾਡੇ ਕੋਲ 1 ਮਿੰਟ ਰਹਿ ਗਿਆ, ਜਿਸ ਤਰ੍ਹਾਂ ਜਿਹੜੀ ਇਹ ਸੇਵਾ ਹੁੰਦੀ ਹੈ ਕਿ ਇਹ ਆਲ ਓਵਰ ਦਾ ਵਰਲਡ ਕੀਤੀ ਜਾਂਦੀ ਹੈ ਕਿ ਸਿਰਫ ਇਹ ਅਮਰੀਕਾ ਜਾਂ ਇੰਡੀਆ ਦੇ ਵਿੱਚ ਹੀ ਹੈ ਸੋ ਫਾਰ? ਭੈਣ ਜੀ, ਇਹ ਸੇਵਾ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਵਿੱਚ 5 ਸਥਾਨ ਨੇ। ਸ੍ਰੀ ਗੋਬਿੰਦਵਾਲ ਸਾਹਿਬ, ਲੁਧਿਆਣੇ ਵਿਖੇ, ਦਿੱਲੀ ਮਜਨੂ ਟਿੱਲੇ ਜਿੱਥੇ ਕਿ ਦਿੱਲੀ SGPC ਨੇ ਇਹ ਸੇਵਾ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਹੁਣਾਂ ਨੂੰ ਸੌਂਪੀ। ਗੋਬਿੰਦਵਾਲ ਸਾਹਿਬ ਵਿਖੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ SGPC ਨੇ ਇਹ ਭਾਈ ਨਰਿੰਦਰ ਸਿੰਘ ਹੁਣਾਂ ਨੂੰ ਸੇਵਾ ਸੌਂਪੀ ਸੀ ਇਹ। ਤੇ ਉਸ ਤੋਂ ਬਾਅਦ ਗਰਾਊਂਡ ਦੇ ਇਲਾਕੇ ਲੱਗੇ ਉੱਥੇ ਵੀ ਇੱਕ ਸਥਾਨ ਹੈ ਰਾਮਗੜ੍ਹ ਭੁੱਲਰ, ਤੇ ਇੱਕ ਸਥਾਨ ਜੋ ਹੈ ਉਹ ਹੈਗਾ ਹੈਦਰਾਬਾਦ ਵਿੱਚ। ਇਹ ਇੰਡੀਆ ਦੀ ਗੱਲ ਹੈ। ਸੋ ਇੰਡੀਆ ਵਿੱਚ 5 ਸਥਾਨ ਨੇ। ਉਸ ਤੋਂ ਬਾਅਦ ਟੋਰਾਂਟੋ ਤੇ ਵੈਨਕੂਵਰ ਵਿੱਚ ਇੱਕ ਸਥਾਨ ਹੈ, ਦੋਨੋਂ ਜਗ੍ਹਾ ਤੇ ਜੀ। ਤੇ ਹੁਣ 26 ਜੁਲਾਈ ਨੂੰ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਐਡ ਵੀ ਚੱਲ ਰਹੀ ਹੈ ਟੀਵੀ ਤੇ, 26 ਜੁਲਾਈ ਨੂੰ ਅਸੀਂ ਇੱਥੇ ਨਿਊ ਜਰਸੀ ਵਿੱਚ ਵੀ ਇਹ ਸੇਵਾ ਕਰ ਰਹੇ ਹਾਂ ਤੇ ਜੋ ਕਿ ਅੰਗੀਠਾ ਜਿਹੜਾ ਕਿ ਅਗਨਭੇਟ ਸਥਾਨ ਹੁੰਦਾ ਆ, ਉਹਦੀ ਇਸ ਟਾਈਮ ਤੇ ਸੇਵਾ ਚੱਲ ਰਹੀ ਆ। ਜੀ, ਥੈਂਕ ਯੂ ਸੋ ਮਚ ਵੀਰ ਜੀ। ਵੀਰ ਜੀ, ਹੁਣ ਅਸੀਂ ਵੀਡੀਓ ਦਿਖਾਉਣ ਲੱਗੇ ਹਾਂ ਤੇ ਕਿਉਂਕਿ ਉਹਦੇ ਵਿੱਚ ਜਿਸ ਤਰ੍ਹਾਂ ਕਿ ਪੂਰਾ ਲੋਕਾਂ ਨੂੰ ਵੇਰਵਾ ਮਿਲੇਗਾ ਕਿਸ ਤਰ੍ਹਾਂ ਦਾ ਪ੍ਰੋਸੈਸ ਹੁੰਦਾ ਹੈ ਇਸ ਸੇਵਾ ਦਾ। ਸੋ ਤੁਸੀਂ ਸਾਡੇ ਨਾਲ ਲਾਈਨ ਤੇ ਰਹੋ ਤਾਂ ਵੀਡੀਓ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਾਂਗੇ। ਜੀ, ਕੱਲੇ ਪਨੇ ਸਾਰੇ ਪਨੇ ਕਰਕੇ ਨਾਲ ਆ ਦੇਖੋ ਪਰਚੀਆਂ ਲਗਾਈਆਂ ਹੋਈਆਂ ਨਾ, ਇਹਨਾਂ ਤੇ ਬਿਰ ਸਰੂਪਾਂ ਦੇ ਨਾਂ ਨੰਬਰ ਪੇਜਿਸ ਪੰਨੇ ਸਾਰੇ ਨੋਟ ਕੀਤੇ ਗਏ। ਜਦੋਂ ਇਹ ਦੇਖੀ ਜਾਇਆ ਵੀ ਇਹ ਹਰ ਸਰੂਪ ਦੇ ਵਿੱਚ 25-30 ਤੋਂ ਜ਼ਿਆਦਾ ਪੰਨੇ ਬਿਰਧ ਹੋ ਗਏ ਨੇ, ਉਹਨਾਂ ਨੂੰ ਫਿਰ ਅਸੀਂ ਇਹਨਾਂ ਪਰਚੀਆਂ ਤੇ ਲਿਖ ਕੇ ਇਹਨਾਂ ਸਰੂਪਾਂ ਤੇ ਸਜਾ ਕੇ, ਜਿਵੇਂ ਆ ਸਾਰੇ ਸਜਾਏ ਹੋਏ ਆ, ਇਹਨਾਂ ਨੂੰ ਅਸੀਂ ਲਹਿਦਾ ਸਜਾ ਦਿੰਦੇ ਪਲਗਾਂ ਤੇ ਵੀ ਇਹ ਪ੍ਰਕਾਸ਼ ਦੇ ਯੋਗ ਨਹੀਂ। ਇਹਨਾਂ ਚੋਂ ਫਿਰ ਜਿਹੜੇ ਚੰਗੀ ਹਾਲਤ ਦੇ ਹੁੰਦੇ ਆ, ਜਿਹੜਾ ਸੋਹਣੇ ਪੰਨੇ ਬਿਰਧ ਹੁੰਦੇ ਆ 5, 7, 10 ਤੱਕ, ਤੇ ਨਾਲੇ ਹੋਰ ਪੰਨੇ ਸਾਰੇ ਭੁਰਭੁਰੇ ਨਹੀਂ, ਸਾਫ਼ ਨੇ, ਉਹਨਾਂ ਨੂੰ ਮਸ਼ੀਨਾਂ ਨਾਲ ਕੱਟ ਕੇ ਨਵੀਂ ਜਿਲਤਾਂ ਬੰਨ ਕੇ ਭੇਟਾ ਰਹਿ ਦੇ ਦਿੰਦੇ ਆ। ਸੋ ਇਸ ਤਰ੍ਹਾਂ ਅਸੀਂ ਬਹੁਤ ਵੱਡੀ ਗਿਣਤੀ 'ਚ ਇਸ ਵੇਲੇ 9700 ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਚੰਗੀ ਹਾਲਤ 'ਚ ਬਣਾ ਕੇ ਭੇਟਾ ਰਹਿ ਦੇ ਚੁੱਕੇ ਹਾਂ। ਉਹ ਤੁਹਾਨੂੰ ਅਸੀਂ ਦਿਖਾਵਾਂਗੇ ਮਸ਼ੀਨਾਂ ਦੇ ਉੱਤੇ ਕਿਵੇਂ ਅਸੀਂ ਉਹ ਤਿਆਰ ਕਰਦੇ ਹਾਂ। ਕਰਕੇ ਅੱਗੇ ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ, ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਗੁਰਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਚੰਗੀ ਹਾਲਤ ਦੇ ਸਰੂਪ ਹੁੰਦੇ ਨੇ, ਉਹਨਾਂ ਦੀ ਇਸ ਸਥਾਨ ਤੇ ਹੁਣ ਮਸ਼ੀਨਾਂ ਦੇ ਜ਼ਰੀਏ ਕਟਾਈ ਕਰਕੇ, ਰੰਗ ਕਰਕੇ ਨਵੇਂ ਤਿਆਰ ਕੀਤੇ ਜਾਂਦੇ ਆ, ਜਿਲਤਾਂ ਬਣੀਆਂ ਜਾਂਦੀਆਂ ਨੇ। ਹੁਣ ਤੁਸੀਂ ਉਹ ਦੇਖੋਗੇ। ਸਾਰਾ ਅਗਲਾ ਸਬਜੈਕਟ ਜਿਹੜਾ ਅਸੀਂ ਹੁਣ ਕਰਨ ਲੱਗੇ ਹਾਂ ਤੁਹਾਨੂੰ ਹੁਣ ਦਿਖਾਇਆ ਜਾਏਗਾ। ਸਤਿਗੁਰ ਕੀ ਸੇਵਾ, 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 ਸਤਿਗੁਰ ਕੀ ਸੇਵਾ। ਹਾਂਜੀ ਵੀਰ ਜੀ, ਹੈਲੋ। ਹਾਂਜੀ ਭੈਣ ਜੀ। ਹਾਂਜੀ ਵੀਰ ਜੀ, ਸੋ ਅਸੀਂ ਵੀਡੀਓ ਦਿਖਾਈ ਆਪਣੀ TV 84 ਦੇ ਦਰਸ਼ਕਾਂ ਨੂੰ। ਥੈਂਕ ਯੂ ਸੋ ਮਚ ਕਿ ਸਾਰਾ ਪ੍ਰੋਸੈਸ ਜਿਹੜਾ ਸੀਗਾ ਸੇਵਾ ਦਾ ਸੀਗਾ ਸਾਰਾ ਅਸੀਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕੀਤਾ। ਸੋ ਕਿਉਂਕਿ ਵੀਰ ਜੀ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਐਟ ਦੀ ਐਂਡ ਜਾਣਨਾ ਚਾਹਾਂਗੇ ਤੁਸੀਂ ਇਸ ਸੇਵਾ ਦੇ ਨਾਲ ਕਿਵੇਂ ਜੁੜੇ, ਔਰ ਆਲਸੋ ਸਿੱਖ ਕੌਮ ਜਿਹੜੀ ਤੁਹਾਨੂੰ ਇਸ ਵੇਲੇ ਦੇਖ ਰਹੀ ਹੈ, ਸੁਣ ਰਹੀ ਹੈ, ਤੁਸੀਂ ਉਹਨਾਂ ਨੂੰ ਸੁਨੇਹਾ ਕੀ ਦੇਣਾ ਚਾਹੋਗੇ, ਕਿਉਂਕਿ ਤੁਸੀਂ ਪਹਿਲੀ ਵਾਰ TV 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ।
जी जरूर जी। सब तो पहली गल मैं एक ना गल मैं पहली गल मैंशन करना भुल गया कि असी ये जिहड़ी सेवा चल रही आ अपने श्री गोविंदवाल साहब विखे इंडिया में जिहड़े कि भाई साहब हुणी तुसीं देखे हुणी दस रहे सी कि किस तरीके नाल सेवा हुंदी आ। भाई साहब भाई नरेंद्र सिंह जी जो कि मुख सेवादार ने इंडिया दे विच ते सारे ऑल ओवर द वर्ल्ड कह लईए आपां ते उन्होंने ने पिछले 20-25 सालों दे विच इस सेवा के दौरान जिद्दां कि संगत वालों क्वेश्चन आउंदे आ कि जिहड़े पुरातन इतिहासक स्वरूप हुंदे आ वो भी किते अगन भेट ते नहीं हो रहे। सो उसका वेरवा देने वास्ते मैं एक बेनती सारी संगत नूं जरूर करनी चाहुंदा कि पिछले 25 सालां च 300 हथ लिखित स्वरूप श्री गुरु ग्रंथ साहिब जी दे भाई साहब जी अमृतसर दरबार साहब सिख रेफरेंस लाइब्रेरी नूं दे चुके ने पिछले 25 सालों के इस सेवा के थ्रू। ते 300 श्री गुरु ग्रंथ साहिब जी के हथ लिख स्वरूप हो गए ते इहदे नाल नाल 90 दसम ग्रंथ के स्वरूप हो गए वो भी जो कि हथ लिखित सन। ते बिल्कुल ये सारी सेवा जो इंडिया च चल रही है ते इत्थे भी चल रही है भेटा रहते हैं। सो बाकी तुसीं गल पुछी सी कि इस सेवा विच ਅਸੀਂ ਇੱਥੇ ਕਿੱਦਾਂ ਸੇਵਾ ਸ਼ੁਰੂ ਹੋਈ ਤੇ ਸਾਨੂੰ ਅਸਲ ਵਿੱਚ ਟੋਰਾਂਟੋ ਜਦੋਂ ਸੇਵਾ ਹੋਈ ਸੀ 4 ਸਾਲ ਪਹਿਲਾਂ ਉੱਥੇ ਅਸੀਂ ਦਰਸ਼ਨ ਕੀਤੇ ਸੀ ਸੇਵਾ ਤੇ ਸਾਡੇ ਮਨ 'ਚ ਵੀ ਕਾਫੀ ਕੁਐਸਚਨ ਆਏ ਸੀ ਜਿੱਦਾਂ ਕਿ ਹੁਣ ਸੰਗਤ ਦੇ ਮਨ ਕੁਐਸਚਨ ਆ ਰਹੇ ਆ ਕਿ ਕੀ ਇਹ ਸੇਵਾ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਜਾਂ ਪੁਰਾਤਨ ਸਰੂਪ ਮਤਲਬ ਇਹਦੇ ਵਿੱਚ ਸਿੱਖ ਵਿਰਸਾ ਇਹਦੇ ਵਿੱਚ ਸਾਡਾ ਗਵਾਚ ਰਿਹਾ ਆ ਇਦਾਂ ਦੇ ਕਾਫੀ ਸਾਡੇ ਮਨ ਵਿੱਚ ਵੀ ਕੁਐਸਚਨ ਆਏ ਸੀ ਤੇ ਉਹਦੇ ਕੁਐਸਚਨ ਲੈਣ ਵਾਸਤੇ ਅਸੀਂ ਫਿਰ ਭਾਈ ਸਾਹਿਬ ਉਹਨਾਂ ਨਾਲ ਬੈਠ ਕੇ ਵਿਚਾਰ ਕੀਤੀ ਸੀ ਤੇ ਭਾਈ ਸਾਹਿਬ ਉਹਨਾਂ ਨੇ ਸਾਨੂੰ ਇਹ ਬੇਨਤੀ ਕੀਤੀ ਸੀ ਕਹਿੰਦੇ ਤੁਸੀਂ ਗੋਬਿੰਦਵਾਲ ਸਾਹਿਬ ਵਿਖੇ ਆਓ ਤੇ ਸਾਡੇ ਕੋਲ ਜਿੰਨਾ ਵੀ ਟਾਈਮ ਤੁਹਾਡੇ ਕੋਲ ਹੈਗਾ ਤੁਸੀਂ ਰਹਿ ਕੇ ਜਾਓ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਉੱਥੇ ਪੂਰਾ 1 ਮਹੀਨਾ ਸੇਵਾ ਦੇ ਵਿੱਚ ਲਾ ਕੇ ਆਏ ਸੀ ਸ੍ਰੀ ਗੋਬਿੰਦਵਾਲ ਸਾਹਿਬ ਤੇ ਲੁਧਿਆਣੇ ਜਿਹੜੇ 2 ਮੇਨ ਸਥਾਨ ਨੇ ਇੰਡੀਆ ਦੇ ਵਿੱਚ ਤੇ ਇਹ ਸਾਰੀ ਫਿਰ ਸੇਵਾ ਅਸੀਂ ਮਤਲਬ 2-3 ਅਸੀਂ ਇੱਥੋਂ ਸੇਵਾਦਾਰ ਇਕੱਠੇ ਹੋ ਕੇ ਗਏ ਸੀ ਪੂਰਾ 1 ਮਹੀਨਾ ਲਗਾਤਾਰ ਦੇਖੀ ਤੇ ਬਹੁਤ ਹੀ ਮਨ ਦੀ ਇੱਕ ਤਸੱਲੀ ਹੋਈ ਕਿ ਇੱਕ ਸਤਿਕਾਰ ਅਤੇ ਮਰਿਆਦਾ ਦੇ ਨਾਲ ਇਹ ਸੇਵਾ ਸਾਰੀ ਚੱਲ ਰਹੀ ਆ। ਭਾਈ ਸਾਹਿਬ ਹੁਣੀ ਜੋ ਕਰ ਰਹੇ ਜੀ ਵੀਰ ਜੀ ਥੈਂਕ ਯੂ ਸੋ ਮਚ ਫॉर ਦਿਸ ਡਿਟੇਲ ਕਿਉਂਕਿ ਅੱਜ ਤਾਂ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਪਰ ਜਿਸ ਤਰ੍ਹਾਂ ਤੁਸੀਂ ਨਿਊਜਰਸ ਦੇ ਵਿੱਚ ਸੇਵਾ ਕਰਨ ਜਾ ਰਹੇ ਹੋ 26 ਜੁਲਾਈ ਨੂੰ ਜਾਵਾਂਗੇ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਨਾਲ ਗੱਲਬਾਤ ਕਰੀਏ ਜਿਹੜੇ ਬਾਕੀ ਸਾਰੇ ਰਹਿੰਦੇ ਕੁਐਸਚਨ ਨੇ ਅਸੀਂ ਉਸ ਵੇਲੇ ਤੁਹਾਨੂੰ ਪੁੱਛਾਂਗੇ ਪਰ ਅੱਜ ਸਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।